ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 8 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-00503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜ ਵੇਲ, ਸਰਬਜੀਤ ਸਿੰਘ ਤੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹੁਣ ਜੋ ਸੀਜ਼ ਫਾਇਰ ਹੋਇਆ ਹੈਗਾ ਇਰਾਨ ਜੰਗ ਦੇ ਵਿੱਚ 2 ਹਫ਼ਤਿਆਂ ਦਾ, ਤੇ ਕਹਿੰਦੇ ਵੀ ਹੁਣ ਜਿਹੜੀ ਅਗਲੀ ਗੱਲਬਾਤ ਆ ਉਹ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਜੋ ਆ ਉਹ ਜਿਹੜੀ ਵੈਂਸ ਇੱਥੋਂ ਵਾਈਸ ਪ੍ਰੈਜ਼ੀਡੈਂਟ ਜਾ ਰਿਹਾ ਤੇ ਇਰਾਨ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਦੇ ਵਿਚਾਲੇ ਸ਼ੁੱਕਰਵਾਰ ਨੂੰ ਹੋਊਗੀ। ਸੋ ਮੇਨ ਇਹਦੇ ਵਿੱਚ ਜਿਹੜਾ ਸਟ੍ਰੇਟ ਆਫ ਹਾਰਮੋਜ਼ ਨੂੰ ਖੋਲ੍ਹਣ ਦਾ ਜਿਹੜਾ ਮੁੱਦਾ ਰੱਖਿਆ ਗਿਆ ਸੀਗਾ। ਸੋ ਬਹੁਤ ਸਾਰੇ ਜਿਹੜੇ ਲੀਡਰਸ ਆ, ਇਜ਼ਰਾਈਲ, ਜਰਮਨੀ, UK, ਆਸਟ੍ਰੇਲੀਆ, ਸੋ ਉਹ ਸੀਜ਼ ਫਾਇਰ ਦੇ ਹੱਕ ਦੇ ਵਿੱਚ ਆਏ ਹੈਗੇ ਆ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਵੀ ਇਹ ਕਿਹਾ ਵੀ ਅਸੀਂ ਜਿਹੜੀ US ਦੀ ਸੀਜ਼ ਫਾਇਰ ਦੀ ਐਫਰਟਸ ਆ ਉਸ ਨੂੰ ਅਸੀਂ ਜਿਹੜੀ ਆ ਉਹਦੇ ਨਾਲ ਐਗਰੀ ਕਰਦੇ ਹੈਗੇ। ਕੁਵੈਤ ਤੇ ਯੂਨਾਈਟਿਡ ਅਰਬ ਐਮਰੇਟਸ ਉਹਨਾਂ ਨੇ ਇਹ ਕਿਹਾ ਵੀ ਸਾਡੇ ਉੱਤੇ ਇੱਕ ਫਰੈਸ਼ ਅਟੈਕ ਹੋਏ ਹੈਗੇ ਆ। ਤੇ ਜਿਹੜੀ ਵੈਂਸ ਉਹਨਾਂ ਨੇ ਇਹ ਕਿਹਾ ਇਰਾਨ ਦੀ ਸਰਕਾਰ ਨੂੰ ਵੀ ਜੇ ਸੀਜ਼ ਫਾਇਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਉਹਦੇ ਜਿਹੜੇ ਰਿਜ਼ਲਟ ਆ ਉਹ ਬਹੁਤ ਹੀ ਖਤਰਨਾਕ ਹੋਣਗੇ। ਪਰ ਜਿਸ ਟਾਈਮ ਦੇ ਉੱਤੇ ਜਿੱਦਾਂ ਕੱਲ ਅਨਾਉਂਸ ਕੀਤਾ ਗਿਆ ਸੀ ਇਹ ਸੀਜ਼ ਫਾਇਰ ਹੋਣ ਜਾ ਰਿਹਾ ਆ, ਤੇ ਉਹ ਤੋਂ ਬਾਅਦ ਜਿਹੜੀ US ਦੀ ਸਟਾਕ ਮਾਰਕੀਟ ਆ ਉਹ ਬਹੁਤ ਜ਼ਿਆਦਾ ਉੱਪਰ ਗਈ ਹੈਗੀ ਆ। ਤੇ ਤੇਲ ਦੀਆਂ ਕੀਮਤਾਂ ਵੀ ਲਗਭਗ $95 ਪਰ ਬੈਰਲ ਦੇ ਹਿਸਾਬ ਦੇ ਨਾਲ ਆ ਗਈਆਂ ਹੈਗੀਆਂ। ਟਰੰਪ ਉਹਨਾਂ ਨੇ ਕਿਹਾ ਵੀ ਨਾਟੋ ਬੈਕ ਨਹੀਂ ਕਰ ਰਿਹਾ USA ਨੂੰ ਫॉर ਫਿਊਚਰ ਕੰਪਲੈਕਸ, ਖਾਸ ਕਰਕੇ ਗ੍ਰੀਨਲੈਂਡ ਨੂੰ ਵੀ ਲੈ ਕੇ। ਕਹਿੰਦੇ ਵੀ ਇਹ ਪੂਰਲੀ ਰਨ ਪੀਸ ਆਫ ਆਈਸ ਹੈਗਾ ਆ। ਅੱਜ ਨਾਟੋ ਦੇ ਜਿਹੜੇ ਹੈਡ ਆ ਉਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਮਿਲਣ ਆਏ ਹੋਏ ਸੀ। ਗ੍ਰੀਕ ਦੇ ਪ੍ਰਾਈਮ ਮਿਨਿਸਟਰ ਨੇ ਵਾਰਨਿੰਗ ਦਿੱਤੀ ਆ ਇਰਾਨ ਹਾਰਮੋਜ਼ ਟੋਲ ਪਲਾਨ ਤੇ ਕਹਿੰਦੇ ਵੀ ਅਨਐਕਸੈਪਟੇਬਲ ਆ ਤੇ ਇਹਦਾ ਇਹ ਜਿਹੜਾ ਗਲੋਬਲ ਸ਼ਿਪਿੰਗ ਦੇ ਉੱਤੇ ਇਹਦਾ ਜਿਹੜਾ ਬਹੁਤ ਵੱਡਾ ਜਿਹੜਾ ਅਸਰ ਪਊਗਾ। ਤੇ ਮੈਕਰੋ ਨੇ ਕਿਹਾ ਵੀ ਜਿਹੜਾ ਸੀਜ਼ ਫਾਇਰ ਹੈ ਬੈਸਟ ਪੋਸੀਬਲ ਆਊਟਕਮ ਆ, ਤੇ ਉਹਨਾਂ ਨੇ ਕਿਹਾ ਵੀ ਇਰਾਨ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਆ। ਤੇ ਮੈਕਰੋ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨਾਲ ਵੀ ਗੱਲ ਕੀਤੀ ਆ ਤੇ ਇਰਾਨ ਦੇ ਪ੍ਰੈਜ਼ੀਡੈਂਟ ਮਸੂਦ ਪੈਜ਼ੀਕੀਅਨ ਉਹਨਾਂ ਦੇ ਨਾਲ ਵੀ ਕੀਤੀ ਹੈਗੀ ਆ। ਜੀ ਬਿਲਕੁਲ। ਉਧਰ ਪਾਕਿਸਤਾਨ ਵਾਲਿਆਂ ਨੇ 2 ਦਿਨ ਦੀ ਛੁੱਟੀ ਐਲਾਨ ਦਿੱਤੀ ਆ। 9 ਤੇ 10 ਅਪ੍ਰੈਲ ਨੂੰ ਉੱਥੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਆ, ਕਿਉਂਕਿ US ਤੇ ਇਰਾਨ ਦੀ ਜਿਹੜੀ ਗੱਲਬਾਤ ਉੱਥੇ ਹੋ ਸਕਦੀ ਹੈਗੀ ਆ। ਸੋ ਇਸਲਾਮਾਬਾਦ ਤੋਂ 2 ਦਿਨ ਦੀ ਛੁੱਟੀ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ। ਉੱਥੋਂ ਦੇ ਜਿਹੜੇ DM ਆ, ਡਿਸਟ੍ਰਿਕਟ ਮੈਜਿਸਟ੍ਰੇਟ ਆ, ਉਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਆ ਉਹ ਜਾਰੀ ਕੀਤਾ। ਕਹਿੰਦੇ ਵੀ ਜਿਹੜੀਆਂ ਅਹਿਮ ਸੁਵਿਧਾਵਾਂ ਨੇ, ਐਸੈਂਸ਼ੀਅਲ ਸਰਵਿਸਿਜ਼ ਆ, ਉਹ ਚੱਲਦੀਆਂ ਰਹਿਣਗੀਆਂ, ਜਿਵੇਂ ਕਿ ਹਸਪਤਾਲ ਵੀ। ਤੇ ਕਹਿੰਦੇ ਵੀ ਸਿਟੀਜ਼ਨਸ ਨੂੰ ਅਸੀਂ ਪਹਿਲਾਂ ਹੀ ਦੱਸ ਰਹੇ ਹਾਂ ਵੀ ਆਪਣੀਆਂ ਐਕਟੀਵਿਟੀਜ਼ ਉਸ ਦੇ ਹਿਸਾਬ ਦੇ ਨਾਲ ਕੀਤੀਆਂ ਜਿਹੜੀਆਂ ਉਹ ਜਾਣ। ਸੋ ਟਰੰਪ ਹੁਣਾਂ ਨੇ ਆਪਾਂ ਨੂੰ ਪਤਾ ਵੀ ਸਿਵਲਾਈਜੇਸ਼ਨ ਖਤਮ ਕਰਨ ਵਾਲਾ ਜਿਹੜੀ ਧਮਕੀ ਤੋਂ ਬਾਅਦ 'ਚ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਪਾਕਿਸਤਾਨ ਦੇ, ਉਹਨਾਂ ਨੇ ਕਿਹਾ ਸੀਗਾ ਵੀ 2 ਹਫ਼ਤੇ ਦੀ ਮੋਹਲਤ ਦਿਓ, ਮੈਂ ਤੁਹਾਡੀ ਗੱਲਬਾਤ ਕਰਾਉਂਦਾ ਆ। ਤੇ ਇਵੈਂਚੁਅਲੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਇਹ ਸੀਜ਼ ਫਾਇਰ ਐਲਾਨੀ ਸੀ। ਇਰਾਨ ਵਾਲੇ ਆਪਣੇ 10 ਪੁਆਇੰਟ ਦੱਸੀ ਜਾਂਦੇ ਸੀਗੇ, ਪਰ ਅੱਜ ਵਾਈਟ ਹਾਊਸ ਨੇ ਕਲੀਅਰ ਕਰ ਦਿੱਤਾ ਵੀ ਉਹ ਵਾਲੇ ਜਿਹੜੇ 10 ਪੁਆਇੰਟਾਂ ਦੀ ਗੱਲ ਨਹੀਂ ਹੋ ਰਹੀ। ਵੱਖਰੇ ਨੁਕਤਿਆਂ ਦੇ ਉੱਤੇ ਜਿਹੜੀ ਸੀਜ਼ ਫਾਇਰ ਦੀ ਜਿਹੜੀ ਚਰਚਾ ਆ ਉਹ ਚੱਲ ਰਹੀ ਆ। ਉਂਝ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਇਹ ਜਿਹੜੀ ਸੀਜ਼ ਫਾਇਰ ਇਹਦਾ ਟੈਸਟ ਖਾਸਾ ਹੋ ਰਿਹਾ ਆ। ਲੈਬਨਾਨ ਦੇ ਵਿੱਚ ਇਜ਼ਰਾਈਲ ਦੀ ਜਿਹੜੇ ਅਟੈਕ ਨੇ ਉਹ ਹੋਰ ਜ਼ਿਆਦਾ ਤੇਜ਼ ਹੋਏ ਨੇ।
ਅੱਜ ਇਹ ਰਿਪੋਰਟ ਕੀਤਾ ਜਾ ਰਿਹਾ ਵੀ ਤਕਰੀਬਨ 182 ਲੋਕ ਇਹਨਾਂ ਹਮਲਿਆਂ ਦੇ ਵਿੱਚ ਮਾਰੇ ਗਏ ਆ। ਜੇਡੀ ਵੈਂਸ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਵੀ ਲੈਬਨਾਨ ਕਦੀ ਵੀ ਇਸ ਸੀਜ਼ ਫਾਇਰ ਦੇ ਵਿੱਚ ਸ਼ਾਮਲ ਨਹੀਂ ਸੀ, ਵੀ ਉੱਥੇ ਹਮਲਾ ਜਿਹੜਾ ਇਜ਼ਰਾਈਲ ਵਾਲੇ ਨਹੀਂ ਕਰਨਗੇ। ਸੋ ਇਜ਼ਰਾਈਲ ਆਪਣੀ ਜਿਹੜੀ ਬੰਬਾਰਡਮੈਂਟ ਆ, 에ਅਰ ਸਟ੍ਰਾਈਕਸ ਆ, ਉਹ ਲਬਨਾਨ ਦੀ ਰਾਜਧਾਨੀ ਬੇਰੂਟ ਤੇ ਹੋਰ ਉਸਦੇ ਇਲਾਕਿਆਂ 'ਚ ਜਿੱਥੇ ਖਾਸ ਕਰਕੇ ਹਿਜ਼ਬੁੱਲਾ ਦਾ ਸਟਰੋਂਗ ਹੋਲਡ ਆ, ਜਾਂ ਜਿਹੜੇ ਬਿਲਡਿੰਗਸ ਦੇ ਵਿੱਚ ਹਿਜ਼ਬੁੱਲਾ ਵਾਲੇ ਮੇਨ ਤੌਰ ਦੇ ਉੱਤੇ ਹੈਗੇ ਨੇ, ਉਹਨਾਂ ਨੂੰ ਲਗਾਤਾਰ ਜਿਹੜਾ ਨਿਸ਼ਾਨਾ ਆ ਉਹ ਬਣਾ ਰਿਹਾ ਆ। ਜੇਡੀ ਵੈਂਸ ਦੇ ਨਾਲ ਪਾਕਿਸਤਾਨ ਦੇ ਵਿੱਚ ਸਟੀਵ ਵਿਟਕੌਫ ਜਿਹੜਾ ਯੂਐਸ ਦਾ ਐਨਵਾਈ ਤੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਜਵਾਈ ਆ ਜੈਰਡ ਕੁਸ਼ਨਰ, ਉਹ ਉੱਥੇ ਪਹੁੰਚੇ ਹੋਣਗੇ। ਪ੍ਰੈਸ ਸਕੱਤਰ ਕੈਰੋਲਿਨ ਲਿਵਿਟ ਨੇ ਇਸ ਦੀ ਕਨਫਰਮੇਸ਼ਨ ਜਿਹੜੀ ਉਹ ਦਿੱਤੀ ਹੈਗੀ ਆ। ਇਰਾਨੀਅਨ ਜਿਹੜਾ ਸਟੇਟ ਮੀਡੀਆ ਆ ਉਹ ਇਹ ਕਹਿ ਰਿਹਾ ਆ ਵੀ ਮੁਲਕ ਨੇ ਇੱਕ ਵਾਰੀ ਫਿਰ ਸਟ੍ਰੇਟ ਆਫ ਹਾਰਮਜ਼ ਉਸ ਨੂੰ ਬੰਦ ਕਰ ਦਿੱਤਾ ਆ। ਸੀਜ਼ ਫਾਇਰ ਦੇ ਵਿੱਚ ਸ਼ਰਤ ਸੀਗੀ ਸਟ੍ਰੇਟ ਆਫ ਹਾਰਮਜ਼ ਨੂੰ ਖੋਲਣ ਦੀ, ਪਰ ਕਹਿੰਦੇ ਵੀ ਲਬਨਾਨ ਦੇ ਵਿੱਚ ਬੰਬਾਰਡਮੈਂਟ ਚੱਲ ਰਹੀ ਹੈ ਇਜ਼ਰਾਈਲ ਦੇ ਦੁਆਰਾ, ਇਸ ਲਈ ਇਰਾਨ ਵਾਲਿਆਂ ਨੇ ਕਿਹਾ ਵੀ ਅਸੀਂ ਜਿਹੜਾ ਸਟ੍ਰੇਟ ਆਫ ਹਾਰਮਜ਼ ਆ ਉਸ ਨੂੰ ਮੁੜ ਦੁਬਾਰਾ ਬੰਦ ਜਿਹੜਾ ਉਹ ਕਰ ਰਹੇ ਆ। ਸੋ ਲਬਨਾਨ ਇਸ ਸੀਜ਼ ਫਾਇਰ ਦਾ ਹਿੱਸਾ ਜਾਂ ਨਹੀਂ ਹੈਗਾ, ਉਸ ਨੂੰ ਲੈ ਕੇ ਕਨਫਿਊਜ਼ਨ ਕਾਫੀ ਜਿਹੜੀ ਉਹ ਚੱਲ ਰਹੀ ਸੀ, ਪਰ ਜੇਡੀ ਵੈਂਸ ਦੇ ਬਿਆਨ ਇਹ ਦੱਸਦਾ ਆ ਵੀ ਉਹ ਇਸ ਦੇ ਵਿੱਚ ਸ਼ਾਮਲ ਨਹੀਂ ਆ। ਨਾਟੋ ਦੀ ਜਿਹੜੀ ਹਰਜੋਤ ਸਿੰਘ ਦੀ ਗੱਲ ਕੀਤੀ ਤੇ ਟਰੰਪ ਹੁਣਾਂ ਨੇ ਸਾਰਿਆਂ ਦੇ ਮੋਹਰੇ ਹੀ ਜਿਹੜੇ ਸਕੱਤਰ ਜਨਰਲ ਹੈਗੇ ਆ ਨਾਟੋ ਦੇ ਮਾਰਕ ਰਟ, ਉਹਨਾਂ ਨੂੰ ਝਾੜਿਆ, ਕਹਿੰਦੇ ਵੀ ਕਿੱਥੇ ਸੀਗੇ ਤੁਸੀਂ ਜਦੋਂ ਸਾਨੂੰ ਤੁਹਾਡੀ ਲੋੜ ਸੀਗੀ। ਸੋ ਰਾਸ਼ਟਰਪਤੀ ਟਰੰਪ ਨੇ ਕਹਿੰਦੇ ਵੀ ਹੁਣ ਕੀ ਅੱਗੇ ਕੋਈ ਇਦਾਂ ਦਾ ਕਦਮ ਚੱਕਣਗੇ ਜਿਹਦੇ ਨਾਲ ਨਾਟੋ ਨੂੰ ਪਨਿਸ਼ ਕੀਤਾ ਜਾ ਸਕਦਾ ਆ। ਇਹ ਜਿਹੜਾ ਉਹ ਦੇਖਣ ਵਾਲੀ ਗੱਲ ਰਹੇਗੀ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਫੌਕਸ ਨਿਊਜ਼ ਦੇ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ, ਵੇਅਰ ਆਰ ਵੀ ਇਨ ਨਾਟੋ, ਯੂ ਹੈਵ ਟੂ ਆਸਕ ਦੈਟ ਕੁਐਸਚਨ। ਸੋ ਲੱਗ ਇਹੀ ਰਿਹਾ ਹਰਜੋਤ ਸਿੰਘ ਜੀ, ਜਿਸ ਤਰੀਕੇ ਦਾ ਮਾਹੌਲ ਬਣ ਰਿਹਾ ਆ ਇਰਾਨ ਦੇ ਵਿੱਚ ਹਮਲੇ ਤੋਂ ਬਾਅਦ, ਸੀਜ਼ ਫਾਇਰ ਤੋਂ ਬਾਅਦ, ਹੁਣ ਅਗਲੀ ਵਾਰੀ ਨਾਟੋ ਦੇ ਇੰਪਲੋਡ ਕਰਨ ਦੀ ਜਿਹੜੀ ਉਹ ਹੋ ਸਕਦੀ ਆ। ਅਮਰੀਕਾ ਇਸ ਡਿਫੈਂਸਿਵ ਅਲਾਇੰਸ ਨੂੰ ਇਕੱਲਿਆਂ ਜਿਹੜਾ ਉਹ ਛੱਡ ਕੇ ਅੱਗੇ ਨੂੰ ਜਿਹੜਾ ਉਹ ਵੱਧ ਸਕਦਾ ਆ। ਬੋਰਡ ਆਫ ਪੀਸ ਦੇ ਵਿੱਚ ਕਈ ਮੁਲਕਾਂ ਨੂੰ ਸ਼ਾਮਲ ਕੀਤਾ, ਕਈ ਨਾਟੋ ਦੇ ਮੈਂਬਰ ਉਹ ਸ਼ਾਮਲ ਨਹੀਂ ਸੀ ਹੋਏ। ਸੋ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕੋਈ ਅਲਾਇੰਸ ਆ ਕਿਸ ਤਰੀਕੇ ਦਾ ਰੂਪ ਅਖਤਿਆਰ ਕਰ ਸਕਦਾ ਹੈਗਾ ਆ। ਉਧਰ ਬ੍ਰਿਕਸ ਨੂੰ ਲੈ ਕੇ ਜਿਹੜੀ ਹਰਜੋਤ ਸਿੰਘ ਜੀ ਚਰਚਾ ਇਹ ਆ ਵੀ ਹੁਣ ਜਦੋਂ ਇਰਾਨ ਦੇ ਉੱਤੇ ਹਮਲਾ ਹੋਇਆ ਆ ਤੇ ਕਹਿਣ ਨੂੰ ਇਰਾਨ ਵੀ ਬ੍ਰਿਕਸ ਦੇ ਇੱਕ ਮੈਂਬਰਾਂ ਦੇ ਵਿੱਚੋਂ ਇੱਕ ਹੈਗਾ, ਮੁੱਢਲੇ ਤਾਂ ਨਹੀਂ ਪਰ ਬਾਅਦ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਸੀਗਾ, ਪਰ ਬ੍ਰਿਕਸ ਕਿਤੇ ਵੀ ਸਟੈਂਡ ਕਰਦੀ ਹੋਈ ਇੱਥੇ ਨਜ਼ਰ ਜਿਹੜੀ ਉਹ ਨਹੀਂ ਆਈ ਹੈਗੀ। ਸੋ ਇਹ ਕਹਿੰਦੇ ਵੀ ਇਹ ਸਾਰਾ ਕੁਝ ਆਪਣੇ ਸਾਹਮਣੇ ਜਿਹੜਾ ਇਸ ਟਾਈਮ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ। ਸੋ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ, ਖਾਸ ਕਰਕੇ ਨਵੇਂ ਵਰਲਡ ਆਰਡਰ ਨੂੰ ਲੈ ਕੇ, ਕੌਣ ਜਿਹੜਾ ਉਹ ਮੁੱਖ ਤੌਰ ਦੇ ਉੱਤੇ ਪਿਰਾਮਿਡ ਦੇ ਉੱਤੇ ਹੋਊਗਾ, ਕਿਹਦੀ ਸਰਦਾਰੀ ਚੱਲੇਗੀ, ਕੌਣ ਪਿੱਛੇ ਰਹੂਗਾ, ਉਹ ਮੁੜ ਕੇ ਰੀਅਲਾਈਨਮੈਂਟਸ ਚੱਲ ਰਹੀਆਂ ਨੇ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਿਹੜਾ ਪੀਟ ਹੈਗਸਟ ਆ ਡਿਫੈਂਸ ਸੈਕਟਰੀ, ਉਹ ਜਿਹੜੇ ਵਾਰ ਦੇ ਆ ਤੇ ਉਹਨਾਂ ਨੇ ਕਹਿੰਦੇ ਵੀ ਕਾਫੀ ਜਿਹੜੀ ਗਲਤ ਇਨਫੋਰਮੇਸ਼ਨ ਆ ਉਹਨੂੰ ਅਕਿਊਜ਼ ਕੀਤਾ ਜਾ ਰਿਹਾ ਵੀ ਉਹਨਾਂ ਨੇ ਝੂਠ ਬੋਲਿਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਵੀ ਅਸੀਂ ਤਾਂ ਲੜਾਈ ਜਿਹੜੀ ਆ ਬਹੁਤ ਜ਼ੋਰ ਸ਼ੋਰ ਦੇ ਨਾਲ ਜਿੱਤ ਰਹੇ ਹੈਗੇ ਆ। ਇਹ ਇਦਾਂ ਦੇ ਕੁਝ ਨਿਊਜ਼ਪੇਪਰ ਜਿਹੜੇ ਆ ਉਹ ਰਿਪੋਰਟ ਕਰ ਰਹੇ ਆ। ਕਹਿੰਦੇ ਵਾਰਮੋਂਗਰ ਪੈਂਟਾਗਨ ਚੀਫ ਪੀਟ ਹੈਗਸਟ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਝੂਠ ਤੇ ਝੂਠ ਜਿਹੜਾ ਆ ਇਰਾਨ ਦੇ ਵਿੱਚ ਜੋ ਕੁਝ ਵਾਪਰਿਆ ਉਹ ਦੱਸ ਰਹੇ ਹੈਗੇ ਆ। ਕਹਿੰਦੇ ਵੀ ਸਾਡੀਆਂ ਬਹੁਤ ਸਾਰੀਆਂ ਜਿੱਤਾਂ ਹੋਈਆਂ ਆ ਤੇ ਅਸੀਂ ਲਗਭਗ ਜਿੱਤ ਦੇ ਲਾਗੇ ਹੈਗੇ ਆ। ਇਰਾਨ ਵਾਲਿਆਂ ਨੇ F-15E ਜਿਹੜਾ ਫਾਈਟਰ ਜੈਟ ਆ ਉਹ ਥੱਲੇ ਸਿੱਟ ਲਿਆ ਸੀ ਤੇ ਇੱਕ ਹੋਰ A-10 ਵਾਰ ਥੌਗ ਇਹ ਪਿਛਲੇ ਵੀਕਐਂਡ ਦੇ ਦੌਰਾਨ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਜਿਹੜਾ ਪ੍ਰੈਸ਼ਰ ਆ ਉਹ ਪੈ ਰਿਹਾ ਹੈਗਾ ਟਰੰਪ ਉਹਨਾਂ ਦੇ ਉੱਤੇ, ਖਾਸ ਕਰਕੇ ਪੀਟ ਹੈਗਸ ਦੀਆਂ ਜੋ ਸੇਵਾਵਾਂ ਆ ਉਹਨਾਂ ਨੂੰ ਲੈ ਕੇ। ਜੀ, ਅਗਲੀ ਗੱਲ ਕਰਦੇ ਜਾਈਏ। ਜਸਵੀਨ ਸੰਘਾ ਜਿਹੜੀ ਕਿ ਹਾਲੀਵੁੱਡ ਦੇ ਵਿੱਚ ਕੈਟਾਮੀਨ ਕੁਈਨ ਦੇ ਨਾਮ ਦੇ ਨਾਲ ਜਾਣੀ ਜਾਂਦੀ ਸੀ। ਫਰੈਂਡਸ ਇੱਕ ਬਹੁਤ ਹੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਜਿਹੜਾ ਇੱਕ ਨਾਟਕ ਇੱਕ ਹਿਸਾਬ ਦੇ ਨਾਲ ਰਿਹਾ ਆ। ਉਸ ਦੇ ਵਿੱਚ ਚੈਂਡਲਰ ਦੀ ਭੂਮਿਕਾ ਨਿਭਾਉਣ ਵਾਲਾ ਮੈਥਿਊ ਪੈਰੀ ਜੋ ਕਿ ਡਰੱਗ ਐਡਿਕਸ਼ਨ ਦਾ ਪੀੜਤ ਸੀ, ਇਸ ਸੰਘਾ ਦੇ ਦੁਆਰਾ ਉਸ ਬੰਦੇ ਨੂੰ ਲਗਾਤਾਰ ਕੈਟਾਮੀਨ ਪ੍ਰੋਵਾਈਡ ਕੀਤੀ ਜਾਂਦੀ ਰਹੀ ਆ, ਜਿਸ ਦੇ ਕਰਕੇ ਇਹ ਮੰਨਿਆ ਜਾਂਦਾ ਹੈ ਵੀ ਉਸ ਜਿਹੜਾ ਪੈਰੀ ਆ ਉਹ ਓਵਰਡੋਜ਼ ਵੀ ਕਰ ਗਿਆ ਸੀ। ਅਦਾਲਤ ਦੇ ਵਿੱਚ ਇਸ ਦੇ ਉਲਟ
ਕੇਸ ਚੱਲ ਰਿਹਾ ਸੀਗਾ। ਜਿਹੜਾ ਪੈਰੀ ਆ ਉਸ ਦੀ ਮੌਤ 2023 ਦੇ ਵਿੱਚ ਓਵਰਡੋਜ਼ ਦੇ ਨਾਲ ਉਹਦੇ ਲਾਸ ਐਂਜਲਸ ਦੇ ਘਰ ਦੇ ਵਿੱਚ ਹੋਈ ਸੀ। ਸੋ ਕਹਿੰਦੇ ਵੀ ਸੰਘਾ ਨੇ ਹੀ ਸਪਲਾਈ ਕੀਤੀ ਸੀ ਉਹ ਡੋਜ਼ ਕੈਟਾਮਿਨ ਦੀ, ਜਿਸ ਦੇ ਨਾਲ ਇਹ ਓਵਰਡੋਜ਼ ਕੀਤਾ ਆ। ਕਹਿੰਦੇ ਵੀ ਉਹਨੇ ਆਪਣਾ ਰਿਮੋਰਸ ਪਛਤਾਵਾ ਤਾਂ ਜਿਹੜਾ ਉਹ ਐਕਸਪ੍ਰੈਸ ਕੀਤਾ ਆ ਪੈਰੀ ਦੀ ਡੈਥ ਦੇ ਜਿਹੜੇ ਉਹ ਵਿੱਚ। ਸੋ ਸਟੈਸ਼ ਹਾਊਸ ਦੇ ਤੌਰ ਦੇ ਉੱਤੇ ਕਹਿੰਦੇ ਵੀ ਇਹ ਆਪਣਾ ਕੰਮ ਚਲਾ ਰਹੀ ਸੀ, ਇਲੀਗਲ ਨਾਰਕੋਟਿਕਸ ਉਹਦੇ ਘਰੋਂ ਜਿਹੜੇ ਉਹ ਦਿੱਤੇ ਜਾਂਦੇ ਸੀ ਨਾਰਥ ਹਾਲੀਵੁੱਡ ਜਿਹੜੀ ਡਿਸਟ੍ਰਿਕਟ ਆ ਲਾਸ ਐਂਜਲਸ ਦੀ, ਇਸ ਦੇ ਵਿੱਚ। ਗਿਲਟੀ ਪਲੀ ਇਹਨੇ ਸਤੰਬਰ ਮਹੀਨੇ ਦੇ ਵਿੱਚ 5 ਫੈਲਨੀ ਡਰੱਗ ਕਾਊਂਟਸ ਨੂੰ ਕਰ ਲਿਆ ਸੀ ਤੇ ਅੱਜ ਕੈਟਾਮਿਨ ਕੁਈਨ ਜੈਸਮੀਨ ਸੰਘਾ ਨੂੰ 15 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। 42 ਸਾਲ ਇਸ ਮੌਕੇ ਜਸਮੀਨ ਸੰਘਾ ਦੀ ਉਮਰ ਹੈਗੀ ਆ ਤੇ ਕਹਿੰਦੀ ਉਹਨੇ ਅਦਾਲਤ ਦੇ ਵਿੱਚ ਕਿਹਾ, ਆਈ ਟੇਕ ਫੁੱਲ ਰਿਸਪੌਂਸਿਬਿਲਿਟੀ ਫॉर ਮਾਈ ਐਕਸ਼ਨਸ, these were horrible choices that ultimately proved tragic। ਯੂਐਸ ਡਿਸਟ੍ਰਿਕਟ ਜੱਜ ਸ਼ਰਲਿਨ ਗਾਰਨੈਟ ਦੀ ਅਦਾਲਤ ਦੇ ਵਿੱਚ ਉਸਨੇ ਆਪਣਾ ਇਹ ਬਿਆਨ ਦਿੱਤਾ ਹੈਗਾ ਆ। ਸੋ ਇਹ ਯੂਐਸ ਤੇ ਬ੍ਰਿਟਿਸ਼ ਦੀ ਡੂਅਲ ਸਿਟੀਜ਼ਨਸ਼ਿਪ ਹੈਗੀ ਆ ਤੇ 65 ਸਾਲ ਦੀ ਕੈਦ ਇਸ ਨੂੰ ਹੋ ਸਕਦੀ ਸੀ, ਪਰ ਜੱਜ ਨੇ ਇਸ ਦੇ ਉੱਤੇ 15 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਆ। ਜੱਜ ਨੇ ਇਹ ਕਿਹਾ ਵੀ ਇਸ ਨੂੰ ਦੂਜਿਆਂ ਦੀ ਲੋਕਾਂ ਦੀ ਜਾਨ ਦੀ ਪਰਵਾਹ ਨਹੀਂ ਸੀ। ਮੈਥਿਊ ਪੈਰੀ ਦੀ ਮੌਤ ਹੋਣ ਤੋਂ ਬਾਅਦ ਚ ਓਵਰਡੋਜ਼ ਦੇ ਨਾਲ ਇਹ ਫਿਰ ਵੀ ਜਿਹੜੇ ਇਲੀਗਲ ਨਾਰਕੋਟਿਕਸ ਆ, ਨਸ਼ੇ ਆ, ਉਹ ਵੇਚਦੀ ਰਹੀ ਹੈਗੀ ਆ। ਸੋ ਸੰਘਾ ਦੀ ਸੈਂਟੈਂਸ ਜਿਹੜੇ 2 ਫਿਜ਼ੀਸ਼ੀਅਨ ਜਿਨ੍ਹਾਂ ਨੂੰ ਆਲਰੇਡੀ ਇਸ ਕੇਸ ਦੇ ਵਿੱਚ ਪਹਿਲਾਂ ਸਜ਼ਾ ਸੁਣਾਈ ਜਾ ਚੁੱਕੀ ਆ, ਉਹਦੇ ਨਾਲੋਂ ਜ਼ਿਆਦਾ ਜਿਹੜੀ ਉਹ ਦਿੱਤੀ ਗਈ ਹੈਗੀ ਆ। ਸੋ ਹੁਣ 15 ਸਾਲ ਦੀ ਸਜ਼ਾ ਜਿਹੜੀ ਆ ਜੈਸਮੀਨ ਸੰਘਾ ਨੂੰ ਕੱਟਣੀ ਪਵੇਗੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਐਰਿਕ ਸਵੈਲਵੈਲ ਆ ਉਹ ਡੈਮੋਕ੍ਰੈਟਿਕ ਕੈਂਡੀਡੇਟ ਆ ਗਵਰਨਰ ਦੀ ਸੀਟ ਦੇ ਲਈ ਕੈਲੀਫੋਰਨੀਆ ਦੇ ਲਈ, ਤੇ ਉਹਨਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਾਰਜਸ ਲੱਗ ਰਹੇ ਆ ਵੀ ਉਹਨਾਂ ਨੇ ਸੈਕਸ਼ੂਅਲ ਉਹਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹਨਾਂ ਦੇ ਜਿਹੜੇ ਆਫਿਸ ਕੰਮ ਕਰਦੀ ਸੀ ਇੱਕ ਬੀਬੀ ਉਹਦੇ ਨਾਲ ਰਿਹਾ ਹੈਗਾ। ਉਹਨਾਂ ਨੇ ਇਸ ਸਾਰੇ ਨੂੰ ਡਿਨਾਈ ਕੀਤਾ ਹੈਗਾ, ਕਹਿੰਦੇ ਵੀ ਇਹ ਫਾਲਸ ਕਲੇਮਸ ਹੈਗੀਆਂ ਵੀ ਮੇਰਾ ਕਿਸੇ ਤਰ੍ਹਾਂ ਦਾ ਰਿਲੇਸ਼ਨਸ਼ਿਪ ਇੰਟਰਨ ਜਾਂ ਸਟਾਫ ਮੈਂਬਰ ਦੇ ਨਾਲ ਨਹੀਂ ਰਿਹਾ। ਕਾਂਗਰਸਮੈਨ ਜਿਹੜਾ ਹੁਣ ਰਾਈਟ ਨਾਓ ਕਾਂਗਰਸਮੈਨ ਆ ਕੈਲੀਫੋਰਨੀਆ ਦੇ ਗਵਰਨਰ ਲਈ ਜਿਹੜੇ ਆ ਲੜ ਰਹੇ ਹੈਗੇ, ਤਾਂ ਇੱਕ ਤਰ੍ਹਾਂ ਨਾਲ ਲੀਡਿੰਗ ਕੈਂਡੀਡੇਟ ਵੀ ਆ। ਕੱਲ ਜਿਹੜੀ ਕੈਂਪੇਨ ਚੱਲ ਰਹੀ ਸੀ ਉੱਥੇ ਉਹਨਾਂ ਨੇ ਸਕਾਟਿਸ਼ ਰਾਈਟ ਮਸੋਨਿਕ ਸੈਂਟਰ ਜੋ ਆ ਉੱਥੇ ਇਹ ਜਿਹੜਾ ਜਵਾਬ ਦਿੱਤਾ ਹੈਗਾ ਆ। ਸਵੈਲਵੈਲ ਦੀ ਕੈਂਪੇਨ ਇਹ ਕਹਿ ਰਹੀ ਹੈ ਵੀ ਨਹੀਂ ਇੱਦਾਂ ਦੀ ਕੋਈ ਗੱਲਬਾਤ ਨਹੀਂ, ਅਸੀਂ ਬਿਲਕੁਲ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਇਲੈਕਸ਼ਨ ਆ ਉਹ ਲੜ ਰਹੇ ਹੈਗੇ ਆ। ਸੈਕਰਾਮੈਂਟੋ ਟਾਊਨ ਹਾਲ ਦੇ ਵਿੱਚ ਸਵੈਲਵੈਲ ਨੇ ਆਪਣੀ ਅਟੈਂਡੈਂਸ ਨੂੰ ਦੱਸਿਆ ਵੀ ਸੋਸ਼ਲ ਮੀਡੀਆ ਐਲੀਗੇਸ਼ਨਸ ਟੋਟਲੀ ਝੂਠੇ ਆ ਤੇ ਨਾ ਹੀ ਉਹਨਾਂ ਦਾ ਕਾਂਗਰੈਸ਼ਨਲ ਆਫਿਸ ਜਾਂ ਕੋਈ ਕੈਂਪੇਨ ਜਾਂ ਉਹਨਾਂ ਦਾ ਸਟਾਫ ਦਾ ਮੈਂਬਰ ਇਸ ਇਸ਼ੂ ਦੇ ਵਿੱਚ ਇਨਵੋਲਵ ਨਹੀਂ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਸੁਪਰੀਮ ਕੋਰਟ ਨੇ ਚੈਡ ਬਿਆਂਕੋ ਜਿਹੜੇ ਕਿ ਰਿਪਬਲਿਕਨ ਪਾਰਟੀ ਦੇ ਇੱਕ ਕੈਂਡੀਡੇਟ ਵੀ ਹੈਗੇ ਨੇ, ਰਿਵਰਸਾਈਡ ਕਾਉਂਟੀ ਦੇ ਉਹ ਸ਼ੈਰਿਫ ਨੇ, ਫਰਾਡ ਜਿਹੜੀ ਇਲੈਕਸ਼ਨ ਫਰਾਡ ਐਲੀਗੇਸ਼ਨ ਦੇ ਤਹਿਤ ਜਿਹੜੀ ਉਹ ਇਨਵੈਸਟੀਗੇਸ਼ਨ ਉਹਨਾਂ ਨੇ ਆਪਣੇ ਪੱਧਰ ਤੇ ਚਲਾਈ ਸੀ, ਉਸ ਵਿੱਚ ਉਹਨਾਂ ਨੇ ਤਕਰੀਬਨ 5 ਤੋਂ 6 ਲੱਖ ਬੈਲਟਸ ਆ ਉਹਨਾਂ ਨੂੰ ਸੀਜ਼ ਕੀਤਾ ਹੋਇਆ ਸੀ। ਅੱਜ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਆਦੇਸ਼ ਦਿੱਤੇ ਆ ਵੀ ਜਿਹੜੇ ਸੀਜ਼ ਕੀਤੇ ਬੈਲਟਸ ਨੇ ਉਹਨਾਂ ਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਆ ਉਸ ਨੂੰ ਤੁਸੀਂ ਪੌਜ਼ ਕਰ ਦਿਓ, ਉਸ ਨੂੰ ਜਿਹੜਾ ਹਾਲ ਦੀ ਘੜੀ ਜਿਹੜਾ ਉਹ ਰੋਕੋ ਤੇ ਕਹਿੰਦੇ ਵੀ ਪ੍ਰੀਜ਼ਰਵ ਕਰਕੇ ਰੱਖੋ, ਜਿਹੜੇ ਬੈਲਟਸ ਆ ਉਹ ਤੁਸੀਂ ਬਚਾ ਕੇ ਰੱਖੋ ਜਿੱਥੇ ਵੀ ਤੁਸੀਂ ਰੱਖੇ ਆ। 626 ਬਾਕਸ ਬੈਲਟ ਦੇ ਪਿਛਲੇ ਹਫਤੇ ਜਿਹੜੇ ਚੈਡ ਬਿਆਂਕੋ ਆ ਉਹਨਾਂ ਨੇ ਸੀਜ਼ ਕੀਤੇ ਸੀ। ਇਸ ਤੋਂ ਪਹਿਲਾਂ ਜਿਹੜੇ ਅਟਾਰਨੀ ਜਨਰਲ ਨੇ ਕੈਲੀਫੋਰਨੀਆ ਦੇ ਰੌਬ ਬੌਂਟਾ, ਉਹਨਾਂ ਨੇ ਕੰਪਲੇਂਟ ਇਹਨਾਂ ਦੇ ਉਲਟ ਵੀ ਅਦਾਲਤ ਦੇ ਵਿੱਚ ਦਰਜ ਜਿਹੜੀ ਉਹ ਕੀਤੀ ਸੀਗੀ। ਫਰਵਰੀ ਮਹੀਨੇ ਦੇ ਵਿੱਚ ਇਹ ਮਸਲਾ ਇਹਨਾਂ ਦਾ ਡਿਸਪਿਊਟ ਆ ਉਹ ਵਧਿਆ, ਪਿਛਲੇ ਮਹੀਨੇ ਐਸਕੇਲੇਟ ਹੋਇਆ, ਹੋਰ ਜ਼ਿਆਦਾ ਵਧਿਆ ਤੇ ਇਹਨਾਂ ਨੇ 1000 ਬਾਕਸ ਇਲੈਕਸ਼ਨ ਮਟੀਰੀਅਲ ਦੇ ਜਿਹੜੇ ਲੋਕਲ ਸਿਟੀਜ਼ਨ ਗਰੁੱਪ ਦੀ ਕੰਪਲੇਂਟ ਦੇ ਕਹਿਣ ਦੇ ਉੱਤੇ ਉਹ ਸੀਜ਼ ਕਰ ਲਏ ਸੀ। ਨਵੰਬਰ 2025 ਦੇ ਵਿੱਚ ਜਿਹੜਾ ਪ੍ਰੋਪ 50 ਦੀ ਇਲੈਕਸ਼ਨ ਹੋਈ ਸੀ ਉਹਦੇ ਨਤੀਜਿਆਂ ਨੂੰ ਜਿਹੜਾ ਉਹ ਲੈ ਕੇ। ਸੋ ਪਰ ਅੱਜ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਇਹ ਕਿਹਾ ਚੈਡ ਬਿਆਂਕੋ ਨੂੰ ਵੀ ਆਪਣੀ ਜਿਹੜੀ ਇਨਵੈਸਟੀਗੇਸ਼ਨ ਆ ਇਸ ਨੂੰ ਤੁਸੀਂ ਹੁਣ ਵਿੱਚੇ ਹੀ ਰੋਕ ਦੇਵੋ, ਪੌਜ਼ ਕਰੋ ਤੇ ਜਿਹੜੇ ਸੀਜ਼ ਕੀਤੇ ਬੈਲਟਸ ਨੇ ਉਹਨਾਂ ਨੂੰ ਤੁਸੀਂ ਪ੍ਰੀਜ਼ਰਵ ਬਚਾ ਕੇ ਰੱਖੋ। ਜਿਹੜੇ ਲੋਕ ਯੂਬਾ ਸਿਟੀ ਏਰੀਆ 'ਚ ਰਹਿੰਦੇ ਆ, ਸਟਰ ਮਿਊਜ਼ੀਅਮ ਇੱਕ ਜਿਹੜੀ ਆ ਉਹ ਐਗਜ਼ੀਬਿਸ਼ਨ ਲਾ ਰਹੀ ਹੈਗੀ, ਹਾਈਲਾਈਟ ਆਰਟਿਸਟ ਸਿੱਖ ਰੂਟਸ ਇਨ ਬਿਯੋਂਡ ਦਾ 5 ਰਿਵਰਸ ਤੇ ਹੋ ਗਈ ਅਪ੍ਰੈਲ 17 ਨੂੰ ਆ।
ਸੋ ਜਿਹੜੇ ਵੀ ਆਰਟ ਦੇ ਸ਼ੌਕੀਨ ਹੈਗੇ ਯੂਬਾ ਸਿਟੀ ਏਰੀਆ ਦੇ ਵਿੱਚ ਰਹਿੰਦੇ ਹੈਗੇ ਆ, ਕੈਲੀਫੋਰਨੀਆ ਅਵਾਰਡ ਵਿਨਿੰਗ ਵਿਜ਼ੂਅਲ ਆਰਟਿਸਟ ਸਰਬਜੀਤ ਸਿੰਘ, ਉਹ ਆਪਣੀਆਂ ਜਿਹੜੀਆਂ ਪੇਂਟਿੰਗਸ ਆ ਉਹ ਡਿਸਪਲੇ ਤੇ ਲਾਉਣਗੇ ਸਟਰ ਕਾਉਂਟੀ ਮਿਊਜ਼ੀਅਮ ਦੇ ਵਿੱਚ ਫਰੋਮ ਮਈ 9 ਤੱਕ। ਸੋ ਇਹ ਜਿਹੜੀ ਐਗਜ਼ੀਬਿਸ਼ਨ ਇਹਦਾ ਨਾਮ ਰੱਖਿਆ ਗਿਆ ਬਿਯੋਂਡ ਦ 5 ਰਿਵਰਸ ਪੰਜਾਬੀ ਪਾਇਨੀਅਰਸ ਥਰੂ ਦਾ ਆਰਟ ਆਫ ਸਰਬਜੀਤ ਸਿੰਘ। ਤੇ ਉਹਦਾ ਮੋਸਟਲੀ ਜਿਹੜਾ ਉਹਦਾ ਮੇਨ ਫੋਕਸ ਹੈਗਾ ਸਿੱਖ ਰੂਟਸ ਐਂਡ ਹਰ ਐਕਸਪੀਰੀਅੰਸ ਐਜ਼ ਏ ਫਸਟ ਜਨਰੇਸ਼ਨ ਇਮੀਗ੍ਰੈਂਟ। ਇਹ ਬੀਬੀ ਆ, ਨਾ ਉਹਦਾ ਸਰਬਜੀਤ ਸਿੰਘ। ਜੀ। ਕੋਸਟ ਗਾਰਡ ਦੇ ਦੁਆਰਾ ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਆ। ਅਮਰੀਕਨ ਇੱਕ ਔਰਤ ਜਿਹੜੀ ਬਹਾਮਾਸ ਕੈਰੇਬੀਅਨ ਦੇ ਵਿੱਚ ਡਿਸਅਪੀਅਰ ਹੋ ਗਈ ਸੀਗੀ। ਬ੍ਰਾਇਨ ਹੁਕਰ, ਉਹ ਕਹਿੰਦਾ ਵੀ ਉਹਦੀ ਜਿਹੜੀ ਘਰਵਾਲੀ ਲਿਨੈਟ ਹੁਕਰ ਉਹ ਪਾਣੀ ਦੇ ਵਿੱਚ ਡਿੱਗ ਗਈ ਸੀ ਐਲਬੋ ਕੇ ਦੇ ਨਜ਼ਦੀਕ ਇੱਕ ਡਿੰਜੀ ਰਾਈਡ ਦੇ ਦੌਰਾਨ। ਉਦੋਂ ਤੋਂ ਉਸ ਦੇ ਬਾਰੇ ਕੁਝ ਪਤਾ ਜਿਹੜਾ ਉਹ ਨਹੀਂ ਲੱਗਾ। ਕਿਸ਼ਤੀ ਤੋਂ ਉਹ ਸਫ਼ਰ ਕਰਦੀ ਹੋਈ ਉਦੋਂ ਡਿੱਗੀ ਸੀਗੀ। ਅਧਿਕਾਰੀਆਂ ਨੇ ਇਸ ਦੇ ਉੱਤੇ ਕੋਈ ਹੋਰ ਟਿੱਪਣੀ ਨਹੀਂ ਕੀਤੀ। ਵੀਕਐਂਡ ਦੇ ਉੱਤੇ ਇਹ ਜਿਹੜੀ ਲਿਨੈਟ ਹੁਕਰ ਆ 55 ਸਾਲ ਜਿਸ ਦੀ ਉਮਰ ਆ, ਉਹ ਪਾਣੀ ਦੇ ਵਿੱਚ ਡਿੱਗ ਗਈ ਸੀਗੀ। ਸੋ ਹੁਣ ਉਸ ਦੇ ਨੂੰ ਲੈ ਕੇ ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈਗੀ ਆ। ਬ੍ਰਾਇਨ ਹੁਕਰ ਜਿਹੜਾ ਉਹਦਾ ਘਰ ਵਾਲਾ ਆ, ਉਹਨੇ ਕਿਹਾ ਵੀ ਬੜੀ ਕੋਸ਼ਿਸ਼ਾਂ ਕੀਤੀਆਂ ਗਈਆਂ ਉਹਦੇ ਤੱਕ ਪਹੁੰਚਣ ਦੇ ਲਈ, ਪਰ ਕਹਿੰਦੇ ਵੀ ਤੇਜ਼ ਹਵਾਵਾਂ ਸੀਗਾ ਤੇ ਛੱਲਾਂ ਤੇਜ਼ ਸੀਗੀਆਂ, ਜਿਹਦੇ ਕਰਕੇ ਅਸੀਂ ਦੋਨੋਂ ਹੋਰ ਦੂਰ ਹੁੰਦੇ ਗਏ। ਤੇ ਕਹਿੰਦੇ ਵੀ ਅਸੀਂ ਕੰਟੀਨਿਊ ਕਰ ਰਹੇ ਹਾਂ ਉਹਨੂੰ ਲੱਭਣ ਦੇ ਲਈ। ਇਹੀ ਕਹਿੰਦਾ ਵੀ ਮੇਰਾ ਸੋਲ ਫੋਕਸ ਆ ਫੇਸਬੁੱਕ ਦੇ ਉੱਤੇ ਪਾਇਆ। ਪਰ ਲਿਨੈਟ ਹੁਕਰ ਦੀ ਜਿਹੜੀ ਕੁੜੀ ਆ ਕਾਰਲੀ ਆਇਲਜ਼ਵਰਥ, ਉਹਨੇ ਇਸ ਜਿਹੜੇ ਬ੍ਰਾਇਨ ਹੁਕਰ ਦੀ ਗੱਲ ਦੇ ਉੱਤੇ ਸਵਾਲ ਜਿਹੜੇ ਉਹ ਖੜੇ ਕਰ ਦਿੱਤੇ ਆ। ਕਹਿੰਦੇ ਵੀ ਬਹੁਤ ਘੱਟ ਚਾਂਸ ਆ ਵੀ ਉਹ ਆਪਣੇ ਆਪ ਉੱਥੋਂ ਡਿੱਗ ਗਈ ਹੋਵੇ। ਸੋ ਹੁਣ ਜਿਹੜੇ ਯੂਐਸ ਦੇ ਕੋਸਟ ਗਾਰਡ ਆ, ਉਹਨਾਂ ਨੇ ਇਸ ਪੂਰੇ ਮਾਮਲੇ ਦੀ ਜਿਹੜੀ ਜਾਂਚ ਆ, ਮੈਨੂੰ ਲੱਗਦਾ ਇਸ ਐਂਗਲ ਤੋਂ ਸ਼ੁਰੂ ਕੀਤੀ ਆ ਵੀ ਕਿਤੇ ਉਹਦੇ ਘਰ ਵਾਲੇ ਨੇ ਉਹਨੂੰ ਧੱਕਾ ਤਾਂ ਨਹੀਂ ਮਾਰ ਦਿੱਤਾ ਸੀ। ਅੱਜ ਕੱਲ ਹਰ ਸ਼ਹਿਰ ਦੇ ਵਿੱਚ ਜਿਹੜੇ ਫੂਡ ਟਰੱਕ ਆ ਉਹ ਬੜੇ ਜਿਹੜੇ ਤੁਸੀਂ ਦੇਖ ਸਕਦੇ ਹੋ ਪਪੂਲਰ ਹੋ ਬਹੁਤ ਰਹੇ ਆ। ਸਾਰੇ ਬੇ ਏਰੀਏ ਚ ਫ੍ਰਿਜ਼ਨੋ ਏਰੀਏ ਚ ਸਾਰੇ ਕਹਿੰਦੇ ਵੀ ਅੱਧੀ ਦਰਜਨ ਦੇ ਕਰੀਬ 6 ਦੇ ਕਰੀਬ ਜਿਹੜੇ ਫੂਡ ਟਰੱਕ ਆ ਉਹ ਟੈਂਪਰੇਰੀ ਕਲੋਜ਼ ਕਰ ਦਿੱਤੇ ਗਏ ਫ੍ਰਿਜ਼ਨੋ ਏਰੀਏ ਦੇ ਵਿੱਚ। ਫ੍ਰਿਜ਼ਨੋ ਕਾਉਂਟੀ ਦੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਦੱਸਿਆ ਵੀ ਇਹ ਟੈਂਪਰੇਰੀ ਕਲੋਜ਼ ਕੀਤੇ ਗਏ ਆ। ਜੋ 6 ਫੂਡ ਟਰੱਕ ਆ ਜਿਹਦੇ ਤੇ ਮੋਬਾਈਲ ਵੈਂਡਰਸ ਜਿਹੜੇ ਆ ਫੂਡ ਦੇ, ਉਹਨਾਂ ਨੇ ਇਹ ਕਿਹਾ ਵੀ ਫੂਡ ਫੈਸਿਲਿਟੀ ਕਲੋਜ਼ਰ ਰਿਪੋਰਟ ਦੇ ਮੁਤਾਬਕ ਉਹਨਾਂ ਦੇ ਵਿੱਚ ਕਈ ਇਸ਼ੂ ਪਾਈ ਗਏ ਹੈਗੇ ਆ, ਖਾਸ ਕਰਕੇ ਲੈਕ ਆਫ ਪਰਮਿਟਿੰਗ, ਵੀ ਪਰਮਿਟ ਲਿਆ ਹੈ ਕਿ ਨਹੀਂ, ਤੇ ਇੰਪਰੋਪਰ ਸੀਵੇਜ ਐਂਡ ਵੇਸਟ ਵਾਟਰ ਡਿਸਪੋਜ਼ਲ। ਸੋ ਪਾਣੀ ਜਿੱਥੇ ਸਿੱਟਦੇ ਹੈਗੇ ਆ, ਵੇਸਟ ਵਾਟਰ ਹੁੰਦਾ ਆ, ਉਹਦਾ ਕੋਈ ਜਿਹੜਾ ਕਿਸੇ ਤਰ੍ਹਾਂ ਦਾ ਲਿੰਕ ਨਹੀਂ ਹੈ ਜਾਂ ਸਿਊਰ ਦੇ ਨਾਲ ਕਨੈਕਟਡ ਨਹੀਂ ਹੈਗਾ, ਤੇ ਉਹ ਬਾਹਰ ਹੀ ਜਿਹੜੇ ਸਿੱਟ ਦਿੰਦੇ ਹੈਗੇ ਆ। ਸੋ ਫੂਡ ਉਹਨਾਂ ਦੇ ਵਿੱਚ ਮਿਕਸ ਹੁੰਦਾ ਆ ਤੇ ਉਹ ਫਿਰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਸਮੈਲ ਆਉਂਦੀ ਹੈਗੀ ਆ। ਸੋ 6 ਟਰੱਕ ਫ੍ਰਿਜ਼ਨੋ ਏਰੀਆ ਦੇ ਵਿੱਚ ਫੂਡ ਦੇ ਉੱਥੇ ਦੀ ਜਿਹੜੀ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਰਿਮੂਵ ਕਰ ਦਿੱਤੇ ਹੈਗੇ ਆ। ਜੀ ਹਰਜੋਤ ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦੇ ਬਾਰੇ ਜੇ ਤੁਹਾਨੂੰ ਜਾਣਕਾਰੀ ਦੱਸਦੇ ਜਾਈਏ ਤਾਂ ਅੱਜ ਸੀਜ਼ ਫਾਇਰ ਦੇ ਐਲਾਨ ਤੋਂ ਬਾਅਦ ਚ ਮਾਰਕੀਟ ਦੇ ਵਿੱਚ ਕਾਫੀ ਵੱਡੀਆਂ ਛਾਲਾਂ ਪੁਲਾਂਘਾਂ ਜਿਹੜੀਆਂ ਉਸਨੇ ਪੱਟੀਆਂ। ਡਾਓ ਜੋਨ ਤਕਰੀਬਨ 3% 1300 ਤੇ 25 ਪੁਆਇੰਟ ਵੱਧ ਕੇ 47,910 ਤੇ ਬੰਦ ਹੋਇਆ। S&P 2.5% ਵਧਿਆ 166 ਪੁਆਇੰਟ ਵੱਧ ਕੇ 6782 ਦੇ ਉੱਤੇ। ਨੈਸਡੈਕ 617 ਪੁਆਇੰਟ ਵੱਧ ਕੇ ਇਹ 22,635 ਤੇ ਬੰਦ ਹੋਇਆ। ਸੋਨੇ ਦਾ ਭਾਅ 4700 ਤੇ $40 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $97 ਪ੍ਰਤੀ ਬੈਰਲ। 10 ਈਅਰ ਯੀਲਡ 4.3%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 70,751 ਤੇ ਇਥੀਰੀਅਮ 2100 ਤੇ $85 ਦੇ ਬਰਾਬਰ ਚੱਲ ਰਿਹਾ ਹੈਗਾ ਆ। ਬਾਕੀ ਇਹ ਵੀ ਚੀਜ਼ ਆ ਹਰਜੋਤ ਸਿੰਘ ਜੀ, ਤੇਲ ਦੀਆਂ ਕੀਮਤਾਂ, ਕੱਚੇ ਤੇਲ ਦੀਆਂ ਕੀਮਤਾਂ ਜੇ ਥੋੜੀਆਂ ਘਟੀਆਂ ਆ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ, ਕਿਉਂਕਿ ਅਜੇ ਵੀ ਅਨਸਰਟਨਟੀ ਬਣੀ ਪਈ ਆ। ਸੋ ਅਜੇ ਪਰ ਇਹ ਉਮੀਦ ਨਹੀਂ ਹੈਗੀ ਵੀ ਇੱਕ ਵਾਰੀ ਫਿਰ ਤੇਲ ਦੀਆਂ ਕੀਮਤਾਂ ਜਿਹੜੀਆਂ ਗੈਸ ਸਟੇਸ਼ਨ ਦੇ ਉੱਤੇ ਆ ਸਾਡੇ ਲਈ ਜਿਹੜੀਆਂ ਉਹ ਘਟ ਜਾਣਗੀਆਂ। ਅਜੇ ਹਾਲ ਦੀ ਘੜੀ ਆਪਾਂ ਨੂੰ ਮਹਿੰਗੀਆਂ ਹੀ ਤੇਲ ਦੀਆਂ ਕੀਮਤਾਂ ਜਿਹੜੀਆਂ ਅਦਾ ਕਰਦੇ ਰਹਿਣਾ ਪਵੇਗਾ। ਕੱਲ ਜਿਹੜੀ ਅੱਗ ਲੱਗੀ ਸੀ ਓਨਟਾਰੀਓ ਦੇ ਵਿੱਚ, ਉਹ ਪੇਪਰ ਜਿਹੜੀ ਫੈਕਟਰੀ ਸੀਗੀ, ਸੋ ਬਹੁਤ ਵੱਡੀ ਸੀ। ਤੁਸੀਂ ਹਿਸਾਬ ਲਾ ਲਓ, ਕਹਿੰਦੇ ਟਾਇਲਟ ਪੇਪਰ ਉਹ ਸਪਲਾਈ ਕਰਦੇ ਸੀ 50 ਮਿਲੀਅਨ ਲੋਕਾਂ ਦੇ ਲਈ। ਸੋ 50 ਮਿਲੀਅਨ ਲੋਕਾਂ ਦੇ ਲਈ ਇਹ ਟਾਇਲਟ ਪੇਪਰ 1 ਮਿਲੀਅਨ ਸਕੁਅਰ ਫੁੱਟ ਸੀਗਾ ਥਾਂ ਜੀ। ਸੋ ਉਹਦੇ ਵਿੱਚ ਉਹਨਾਂ ਨੇ ਉਹ ਬੰਦਾ ਵੀ ਅਰੈਸਟ ਕਰ ਲਿਆ 29 ਸਾਲਾਂ ਦਾ, ਜਿਹਨਾਂ ਅੱਗ ਲਾਈ ਹੈਗੀ ਆ। ਤੇ ਇਹ ਤੋਂ ਇਹ ਵੀ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਹੁਣ ਜਿਹੜੇ ਟਾਇਲਟ ਪੇਪਰ ਆ ਉਹ ਵੀ
ਮਹਿੰਗੇ ਹੋਣਗੇ। ਸੋ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ, ਪਾਕਿਸਤਾਨ ਦੇ 279 ਰੁਪਏ 99 ਸੈਂਟ ਤੇ ਇੰਡੀਆ ਦੇ 92 ਰੁਪਏ ਤੇ 88 ਪੈਸੇ। ਡਿਸਗਰੰਟਲਡ EMPLOYE ਸੀਗਾ, ਉਹਦੀ ਵੀਡੀਓ ਵੀ ਹਰਜੋਤ ਸਿੰਘ ਜੀ ਅੱਜ ਕਾਫੀ ਵਾਇਰਲ ਹੋਈ ਆ। ਜਿਹੜੇ ਓਨਟਾਰੀਓ 'ਚ ਲੱਗੀ ਅੱਗ ਵਾਲਾ, ਉਹ ਕਹਿ ਰਿਹਾ ਸੀਗਾ ਵੀ ਤੁਸੀਂ ਸਾਨੂੰ ਲਿਵਿੰਗ ਵੇਜ ਦੇਣੀ ਤੁਹਾਡੇ ਲਈ ਕਿੰਨੀ ਕੁ ਕਿਤੇ ਔਖੀ ਆ, ਤੁਸੀਂ ਸਾਨੂੰ ਲਿਵਿੰਗ ਵੇਜ ਦਿਓ। ਤੇ ਉਹ ਗੁੱਸੇ 'ਚ ਆ ਕੇ ਉਹਨੇ ਜਿਹੜੀ ਉਹ ਆਰਸਨ ਇਨਸਾਈਡ ਵੇਅਰ ਹਾਊਸ ਤੋਂ ਜਿਹੜੀ ਉਹ ਸ਼ੁਰੂ ਹੋਈ ਸੀ। ਤੇ ਹੁਣ ਓਬਵੀਅਸਲੀ ਹੁਣ ਪੇਪਰ ਸੀਗੇ ਸਾਰੇ ਪਾਸੇ, ਤਾਂ ਉਹ ਫਲੈਮੇਬਲ ਜ਼ਿਆਦਾ ਆ ਤੇ ਉਹਦੇ ਕਰਕੇ ਉਹ ਸਾਰਾ ਕੁਛ ਝੁਲਸ ਗਿਆ। ਮੈਂ ਦੇਖ ਰਿਹਾ ਸੀ ਆਪਣੇ ਵੀ ਕਈ ਜਿਹੜੇ ਲੋਕ ਆ ਉਹ ਕਮੈਂਟ ਕਰਕੇ ਕਹਿ ਰਹੇ ਸੀ, ਕੁਛ ਕੁ ਟਰੱਕਰ ਵੀ ਉਹਨਾਂ ਦੇ ਵੀ ਟਰੱਕ ਇਰਦ ਗਿਰਦ ਸੀ, ਉਹ ਵੀ ਵਿਚਾਰੇ ਜਿਹੜੇ ਉੱਥੇ ਉਹਨਾਂ ਦੇ ਟਰੱਕਾਂ ਦਾ ਸੜ ਗਏ। ਨੁਕਸਾਨ ਪਹੁੰਚਿਆ, ਸੜ ਗਏ ਜਿਹੜੇ ਉਹ ਹੈਗੇ ਆ। ਪਰ ਇੰਨਾ ਬਚਾ ਰਿਹਾ ਵੀ ਲੋਕਾਂ ਦਾ ਜਿਹੜਾ ਇਸ ਦੇ ਵਿੱਚ ਇੰਜਰੀਜ਼ ਨਹੀਂ ਹੋਈਆਂ, ਸਮੇਂ ਸਿਰ ਉੱਥੋਂ ਨਿਕਲਣ 'ਚ ਸਾਰੇ ਜਾਣੇ ਕਾਮਯਾਬ ਜਿਹੜੇ ਉਹ ਰਹਿ ਗਏ ਸੀ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ।